ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੋ ਅਹਿਮ ਇਸ਼ੂਜ਼ ਦੇ ਉੱਪਰ। ਸੋ ਪਹਿਲੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਰੂਸ ਦਾ ਕਹਿਣਾ ਹੈ ਕਿ ਜੇ ਚੀਨ ਨੂੰ G7 ਦੀ ਮੀਟਿੰਗ ਵਿੱਚ ਨਹੀਂ ਸੱਦਿਆ ਜਾਵੇਗਾ ਤਾਂ ਉਹ ਇਸ ਮੀਟਿੰਗ ਦਾ ਬਾਈਕਾਟ ਕਰੇਗਾ। ਇਸ ਬਾਰੇ ਗੱਲਬਾਤ ਹੋਏਗੀ। ਦੂਸਰੇ ਪਾਸੇ ਭਾਰਤ ਵਿੱਚ ਮੁਸਲਮਾਨ ਵਿਦਿਆਰਥੀਆਂ ਨੂੰ ਇੱਕ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਹਾਲ ਦੇ ਅੰਦਰ ਬੈਠਣ ਨਹੀਂ ਦਿੱਤਾ ਗਿਆ, ਉਹਨਾਂ ਨੂੰ ਵਰਾਂਡੇ ਦੇ ਵਿੱਚ ਬਿਠਾਇਆ ਗਿਆ। ਇਹੋ ਜਿਹੀਆਂ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰਿਆਂ ਦੀਆਂ ਘਟਨਾਵਾਂ ਸੰਬੰਧੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਇਸੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਚਾਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਗੱਲਬਾਤ ਕੀਤੀ ਹੈ ਕਿ ਬਹੁਤ ਵਾਰ ਸਿਆਣੇ ਕਹਿੰਦੇ ਨੇ ਕਿ ਕਦੇ ਉਹਨਾਂ ਨੂੰ ਨਾ ਭੁੱਲੋ ਜਿਹੜੇ ਮੁਸੀਬਤ ਵੇਲੇ ਤੁਹਾਡੇ ਨਾਲ ਖਲੋਂਦੇ ਨੇ, ਭਾਵੇਂ ਮੁਸੀਬਤ ਤੁਹਾਡੀ ਆਪਣੀ ਸਹੇੜੀ ਹੋਏ, ਤੇ ਕਦੇ ਉਹਨਾਂ ਨੂੰ ਵੀ ਨਾ ਭੁੱਲੋ ਜਿਹੜੇ ਮੁਸੀਬਤ ਵੇਲੇ ਤੁਹਾਡੇ ਸਾਥ ਛੱਡ ਜਾਂਦੇ ਨੇ ਜਾਂ ਤੁਹਾਡੇ ਕੋਲੋਂ ਦੌੜ ਜਾਂਦੇ ਨੇ। ਤਾਂ ਹੁਣ ਇਸ ਵੇਲੇ ਭਾਰਤ ਕਿਤਿਓਂ ਨਾ ਕਿਤਿਓਂ ਸੋਲਿਸ ਜਾਂ ਚੈਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਵੇਂ ਉਹ ਇਰਰੈਲੇਵੈਂਟ ਹੋ ਗਿਆ ਇੰਟਰਨੈਸ਼ਨਲ ਮਾਮਲਿਆਂ 'ਚ, ਅਫਗਾਨਿਸਤਾਨ ਦੇ ਮਾਮਲੇ 'ਚ ਇਰਰੈਲੇਵੈਂਟ ਹੋਇਆ, ਇੰਟਰਨੈਸ਼ਨਲੀ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ, ਇਕਨੋਮੀ ਵੀ ਉਹਨਾਂ ਦੀ ਧਰਮ ਕਰਕੇ ਡਿੱਗੀ ਹੈ। ਔਰ ਵਰਲਡ ਬੈਂਕ ਦਾ ਇਹ ਕਹਿਣਾ ਹੈ ਕਿ 40 ਸਾਲਾਂ 'ਚ ਜਿੰਨਾ ਬੁਰਾ ਹਾਲ ਇਸ ਵੇਲੇ ਇਕਨੋਮੀ ਦਾ ਔਰ ਆਉਣ ਵਾਲੇ ਪੀਰੀਅਡ 'ਚ ਹੋਏਗਾ ਉਹ ਪਹਿਲਾਂ ਨਹੀਂ ਹੋਇਆ। ਇਹ ਵੀ ਇਕਨੋਮਿਕਲ ਮਾਹਰ ਕਹਿ ਰਹੇ ਨੇ ਕਿ ਇਹ ਜਿਹੜੀ ਮਾੜੀ ਇਕਨੋਮੀ ਹੈ ਇਹਦਾ ਕਰੋਨਾ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਇਹ ਆਲਰੇਡੀ ਪਿਛਲੇ ਆਲਮੋਸਟ 6 ਸਾਲ ਤੋਂ ਹੀ, ਜਦੋਂ ਤੋਂ ਮੋਦੀ ਆਇਆ, ਇਹਦਾ ਡਾਊਨਵਰਡ ਟ੍ਰੈਂਡ ਸ਼ੁਰੂ ਹੋ ਗਿਆ ਸੀ। ਤਾਂ ਕਰੋਨਾ ਦਾ ਕਵਰ ਮਿਲ ਗਿਆ ਕਿ ਜਿਹਦੇ ਥੱਲੇ ਹੋ ਗਿਆ। ਹੁਣ ਇਸ ਸਾਰੇ ਦੌਰ 'ਚ ਭਾਰਤ ਨੂੰ ਆਪਣੀ ਇੰਪੋਰਟੈਂਸ ਦਿਖਾਉਣ ਦਾ ਇੱਕ ਜਿਹੜਾ ਇਹ ਜ਼ਰੂਰ ਚਾਅ ਚੜਿਆ। ਉਦੋਂ ਭਾਰਤੀ ਮੀਡੀਆ ਨੇ ਪੁੱਠੀਆਂ ਛਾੜਾਂ ਮਾਰੀਆਂ ਜਦੋਂ ਕੁਛ ਦਿਨ ਪਹਿਲਾਂ, ਕੁਛ ਹਫ਼ਤੇ ਪਹਿਲਾਂ ਹੀ, 2-3 ਹਫ਼ਤੇ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪ੍ਰੈਸ ਕਾਨਫਰੰਸ ਕਿਹਾ ਕਿ ਜਿਹੜੇ G7 ਦੇਸ਼ਾਂ ਦੀ ਮੀਟਿੰਗ ਹੁੰਦੀ ਹੈ ਉਹਦੇ 'ਚ ਇਸ ਵਾਰ ਰੂਸ ਨੂੰ ਔਰ ਭਾਰਤ ਨੂੰ ਜਿਹੜਾ ਔਰ ਆਸਟ੍ਰੇਲੀਆ ਨੂੰ ਤੇ ਸਾਊਥ ਕੋਰੀਆ ਨੂੰ ਖਾਸ ਸੱਦਾ ਦਿੱਤਾ ਜਾਏਗਾ ਐਜ਼ ਏ ਆਬਜ਼ਰਵਰ, ਕਿਉਂਕਿ ਰਸ਼ੀਆ ਪਹਿਲਾਂ ਤਾਂ G7 ਦਾ ਮੈਂਬਰ ਹੀ ਸੀ, ਪਰ ਜਦੋਂ ਤੋਂ ਕ੍ਰੀਮੀਆ ਨੂੰ ਨੇ ਐਨੈਕਸ ਕੀਤਾ ਉਸ ਦੇ ਉੱਤੇ ਪਾਬੰਦੀ ਆ ਗਈ। ਜ਼ਾਹਰ ਹੈ ਈਵਨ ਟਰੰਪ ਦੀ ਸਟੇਟਮੈਂਟ ਨੂੰ ਜਿਹੜਾ ਉਹ ਕੈਨੇਡਾ ਨੇ ਵੀ, ਜਸਟਿਨ ਟਰੂਡੋ ਨੇ ਵੀ ਕਿਹਾ ਵੀ ਸਾਨੂੰ ਨਹੀਂ ਪਸੰਦ ਹੈ ਕਿ ਭਾਈ, ਔਰ ਬ੍ਰਿਟਨ ਨੇ ਵੀ ਕਿਹਾ ਕਿ ਭਾਈ ਉੱਥੇ ਤੁਸੀਂ ਰਸ਼ੀਆ ਨੂੰ ਸੱਦੋ। ਫਿਰ ਇਹ ਵੀ ਗੱਲ ਆ ਗਈ ਕਿ ਜੀ ਰਸ਼ੀਆ ਦਾ ਇੱਕ ਆਬਜ਼ਰਵਰ, ਰਸ਼ੀਆ, ਇੰਡੀਆ ਔਰ ਸਾਊਥ ਕੋਰੀਆ ਔਰ ਆਸਟ੍ਰੇਲੀਆ ਆਬਜ਼ਰਵਰ ਹੋਣਗੇ। ਭਾਰਤ ਨੂੰ ਫਿਰ ਵੀ ਚਾਅ ਸੀ, ਦੇਖੋ ਅਸੀਂ ਕਿੰਨਾ ਇੰਪੋਰਟੈਂਟ ਹੈ ਸਾਡਾ ਵੀ, ਅਸੀਂ ਲੰਬੜਾਂ ਦੇ ਮੁੰਡੇ ਨਾਲ ਮੇਲਾ ਦੇਖਣ ਜਾਵਾਂਗੇ। ਇਹੀ ਬੜਾ ਹੁੰਦਾ ਨਾ, ਉਹ ਲੰਬੜ ਹੁੰਦਾ। ਉਹਨਾਂ ਨੂੰ ਲੱਗਿਆ ਕਿ ਜੀ ਅਸੀਂ ਘੱਟੋ ਘੱਟ ਮੋਢੇ ਨਾਲ ਮੋਢਾ ਲਾ ਕੇ ਕੁਰਸੀ ਤੇ ਬਹਿ ਕੇ ਜਿਹੜਾ ਉਹ ਬਰਾਬਰ ਦਾ ਕਰਾਂਗੇ। ਹੁਣ ਜ਼ਾਹਰ ਹੈ ਵੀ ਕੈਨੇਡਾ ਔਰ ਇੰਗਲੈਂਡ ਦੇ ਤਾਂ ਪਹਿਲਾਂ ਤਾਂ ਇੱਥੇ ਨੇ ਕਰਨੀ ਸੀ ਮੀਟਿੰਗ, ਟਰੰਪ ਨੇ, ਉਹਨੇ ਨਹੀਂ ਕੀਤੀ। ਉਹਨੇ ਕਿਹਾ ਜੀ ਬਾਅਦ ਦੇਖਾਂਗੇ। ਇਹਨਾਂ ਨੂੰ ਵੀ ਅਸੀਂ ਇਨਵਾਈਟ ਅਜੇ ਭੇਜਿਆ ਵੀ ਨਹੀਂ, ਇਨਵੀਟੇਸ਼ਨ ਜਾਂ ਦੂਜਾ ਵੀ ਨਹੀਂ ਹੈ। ਲੇਕਿਨ ਇਹਨਾਂ ਦੇ ਮੂੰਹ ਤੇ ਇੱਕ ਹੋਰ ਚਪੇੜ ਉਹੀ ਜਿਹਦੇ ਸੋਵੀਅਤ ਯੂਨੀਅਨ ਦਾ ਜਿਹੜਾ ਲੈਫਟ ਓਵਰ ਹੈ ਰਸ਼ੀਆ। ਔਰ ਮੈਂ ਇੱਥੇ ਦੱਸਦੇ ਆ ਕਿ ਕੱਲ ਜਦੋਂ USSR ਦਾ ਜ਼ਿਕਰ ਕਰਦੇ ਆ, ਮੈਂ ਉਹਦੀ ਐਬਰੀਵੇਸ਼ਨ ਕੰਪਲੀਟ ਕੀਤੀ ਤੇ ਉਹਦੇ ਬਾਰੇ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਕਰੈਕਟ ਕੀਤਾ ਕਿ USSR ਜਿਹੜੀ ਹੈ ਉਹ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ ਹੈ। ਤੁਸੀਂ ਦੇਖੋ ਵੀ ਕਈ ਵਾਰ ਕਿੰਨੇ ਅਹਿਮ ਦੇਸ਼ ਇਤਿਹਾਸ ਦੇ ਘੱਟੇ 'ਚ ਗਵਾਚ ਜਾਂਦੇ ਨੇ। ਇਹ ਅਸੀਂ ਬਚਪਨ ਦੇ ਵਿੱਚ ਕੋਈ UN ਲੈਵਲ ਦਾ ਜਿਹੜਾ ਜਨਰਲ ਨੌਲੇਜ ਦਾ ਸਵਾਲ ਹੁੰਦਾ ਸੀ, ਉਹਦੇ 'ਚ ਹੁੰਦੀਆਂ ਹੀ ਐਬਰੀਵੇਸ਼ਨ ਸੀ। ਲੇਕਿਨ ਇੰਨਾ ਕਿ 30 ਸਾਲ ਜੇ ਰੈਲੇਵੈਂਟ ਹੋ ਗਿਆ ਕਿ ਮੈਨੂੰ ਵੀ USSR ਦੀ ਐਗਜ਼ੈਕਟ ਫਾਰਮ ਜਿਹੜੀ ਹੈ ਉਹ ਯਾਦ ਨਹੀਂ ਰਹੀ। ਬਹੁਤ ਸ਼ੁਕਰੀਆ ਬਾਜਵਾ ਸਾਹਿਬ ਕਰੈਕਟ ਕਰਾਉਣ ਦਾ, ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ, ਕਿਉਂਕਿ ਅਸੀਂ ਵੀ ਇਹਨੂੰ ਭੂਤ ਪੂਰਵ ਲਿਖਦੇ ਆ, ਭੂਤ ਪੂਰਵ USSR ਕੇ ਭੂਤ ਬਣ ਗਿਆ। ਔਰ ਜ਼ਾਹਰ ਹੈ ਪਰ ਨਾਂ ਤਾਂ ਭੂਤ ਤੋਂ ਪਹਿਲਾਂ ਜਿਹੜਾ ਨਾਂ ਸੀ ਉਹ ਤਾਂ ਤੁਹਾਨੂੰ ਦੱਸਣਾ ਪਏਗਾ। ਹੁਣ ਉਹਨਾਂ ਦੀ ਜਿਹੜੀ ਹੈ ਇਸ ਵੇਲੇ ਰੂਲਿੰਗ ਪਾਰਟੀ ਜਿਹਦਾ, ਔਰ ਇਹ ਜਿਹੜਾ ਬੰਦਾ ਪੁਤਿਨ ਦੇ ਵੀ ਬਹੁਤ ਨੇੜੇ ਹੈ, ਕੌਨਸਟੈਂਟਿਨ ਕੋਸਚੈਫ ਉਹਦਾ ਨਾਂ ਹੈ, ਮੈਂਬਰ ਪਾਰਲੀਮੈਂਟ ਵੀ ਹੈ।
ਤੇ ਚੇਅਰ ਹੈ ਰਸ਼ੀਆਜ਼ ਫੈਡਰੇਸ਼ਨ ਕਾਉਂਸਲ ਕਮੇਟੀ ਔਨ ਫੋਰਨ ਅਫੇਅਰਸ। ਫੋਰਨ ਅਫੇਅਰਸ ਆਪਣੇ ਆਪ ਚ ਬਹੁਤ ਅਹਿਮੀਅਤ ਹੈ, ਔਰ ਉਹਦੇ ਚ ਵੀ ਜਿਹੜੀ ਹੈ ਇਸ ਦਾ ਜਿਹੜੀ ਫੈਡਰੇਸ਼ਨ ਹੈ ਇਹਦਾ ਕਮਰਸ਼ੀਅਲ ਦੇ ਨਾਲ ਵੀ ਤਾਲੁਕ ਹੁੰਦਾ ਹੈ। ਹੁਣ ਉਹਨੇ ਇੱਕ ਪਿਛਲੇ ਕੱਲ ਜਿਹੜੀ ਹੈ ਉਹ ਵਰਚੁਅਲ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਸਿਲੈਕਟ ਮੀਡੀਆ ਇੰਡੀਆ ਦਾ ਵੀ ਸੀ, ਦਿੱਲੀ ਦਾ, ਔਰ ਉਸ ਦੀ ਜਿਹੜੀ ਰਿਪੋਰਟਿੰਗ ਜੀ ਉਹਨੇ ਰਸ਼ੀਆ ਜਿਹੜੀ ਹੈ ਇਹ ਉਹਨੇ ਕਿਹਾ ਮਿਸਟਰ ਕੋਸਾਚੇਵ ਨੇ ਕਿ ਅਸੀਂ ਇਹਦੇ ਚ ਇੰਟਰਸਟਿਡ ਨਹੀਂ ਹੈ G7, ਕਿਉਂਕਿ ਚਾਈਨਾ ਨੂੰ ਬਾਹਰ ਰੱਖ ਕੇ ਇਹਦਾ ਮਕਸਦ ਉਹਨਾਂ ਨੇ ਕਿਹਾ ਕਿ ਵੀ ਜੋ ਵੀ ਹੈ ਇਹ ਚਾਈਨਾ ਨੂੰ ਐਮਬੈਰਸ ਕਰਨਾ, ਔਰ ਅਸੀਂ ਐਸੀ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ ਜਿਹਦੇ ਚ ਚਾਈਨਾ ਨੂੰ ਨਹੀਂ ਸੱਦਿਆ ਜਾਂਦਾ। ਹੁਣ ਚਲੋ ਜੇ ਅੱਗੇ ਪਿੱਛੇ ਰੂਸ ਕਹਿੰਦਾ ਹੈ ਤੇ ਵੱਖਰੀ ਗੱਲ ਹੈ। ਹੁਣ ਜਦੋਂ ਭਾਰਤ ਦੇ ਸਿੰਘ ਫਸੇ ਹੋਏ ਨੇ ਚੀਨ ਦੇ ਨਾਲ, ਆਲਰੇਡੀ 60 ਜਿਹੜੀ ਹੈ ਸਕੁਅਰ ਕਿਲੋਮੀਟਰ ਟੈਰੀਟਰੀ ਉਹ ਉਹਨਾਂ ਨੇ ਗਵਾਈ ਹੋਈ ਹੈ, ਤੇ ਰਸ਼ੀਆ ਇੰਡੀਅਨ ਜਰਨਲਿਸਟਾਂ ਦੇ ਨਾਲ ਇੰਟਰੈਕਸ਼ਨ ਚ ਕਹਿੰਦਾ ਹੈ ਕਿ ਵੀ ਨਹੀਂ, ਜੇ ਚੀਨ ਨੂੰ ਨਹੀਂ ਸੱਦਿਆ ਜਾਂਦਾ ਤੇ ਅਸੀਂ ਨਹੀਂ ਆਵਾਂਗੇ। ਗੱਲ ਇੱਥੇ ਨਹੀਂ ਰੁਕੀ, ਉਹਨਾਂ ਨੇ ਉਹ ਕਿਹਾ ਕਿ ਭਾਈ ਅਸੀਂ ਉਸ ਹਾਲਤ 'ਚ ਹੀ ਆਵਾਂਗੇ ਜਿਹਦੇ 'ਚ ਚਾਈਨਾ ਆਏ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਰਸ਼ੀਆ ਦੀ ਜਿਹੜੀ ਚਾਈਨਾ ਨਾਲ ਰਿਲੇਸ਼ਨਸ਼ਿਪ ਹੈ ਇਸ ਬਾਰੇ ਤੁਹਾਡਾ ਕੀ, ਉਹ ਕਹਿੰਦਾ ਹੈ ਕਿ ਵੀ he said Russia's relationship with China was the strongest ever in their history and it will only grow stronger as the US anti-Chinese campaign intensifies। ਕਿ ਸਾਡੀ ਬਹੁਤ ਮਜ਼ਬੂਤ ਹੈ ਜਿਹੜੀ ਨਾਤੇਦਾਰੀ ਹੈ ਚਾਈਨਾ ਨਾਲ, ਔਰ ਜਿੰਨਾ ਜਿੰਨਾ ਅਮਰੀਕਾ ਚਾਈਨਾ ਨੂੰ ਭੰਡੇਗਾ ਉਨਾ ਅਸੀਂ ਚਾਈਨਾ ਦੇ ਕਰੀਬ ਆਵਾਂਗੇ। ਫਿਰ ਜਿਹੜੀ ਭਾਰਤ ਦੇ ਮੂੰਹ ਦੇ ਉੱਤੇ ਇੱਕ ਸਾਹਮਣੇ ਬਿਠਾ ਕੇ ਭਾਰਤੀ ਜਰਨਲਿਸਟ ਨੂੰ ਚਪੇੜ ਮਾਰੀ। When asked about Moscow's position on the ongoing face-off between India and China along the line of actual control in Ladakh, he said Russia practices non-interference in bilateral issues and believes in being an honest broker of peace to prevent any use of military force। उन्होंने कहा जी ਅਸੀਂ ਤਾਂ ਇਮਾਨਦਾਰ ਦਲਾਲ ਹੈ ਔਰ ਅਸੀਂ ਦੋ ਮੁਲਕਾਂ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰਦੇ। ਹੁਣ ਜੇ ਤੁਸੀਂ ਦੇਖੋ ਤੇ ਇਹੀ ਸਟੇਟਮੈਂਟ ਟਰੰਪ ਦੀ ਸੀ, ਉਹਨੇ ਵੀ ਕਿਹਾ ਸੀ ਕਿ ਭਾਈ ਮੈਂ ਦੋਨਾਂ 'ਚ ਮੀਡੀਏਸ਼ਨ ਲਈ ਤਿਆਰ ਹਾਂ, ਭਾਰਤ ਔਰ ਚਾਈਨਾ। ਹੁਣ ਇੱਕ ਦਾ ਉਹਨਾਂ ਦੇ ਕਹਿਣ ਮੁਤਾਬਕ ਇਲਾਕਾ ਖੋਇਆ ਹੈ, ਚਪੇੜਾਂ ਮਾਰ ਕੇ ਮੂੰਹ ਲਾਲ ਕੀਤਾ ਹੋਇਆ ਹੈ, ਤੇ ਉਹ ਅਮਰੀਕਾ ਵੀ ਕਹਿ ਰਿਹਾ ਤੇ ਹੁਣ ਇਹਨਾਂ ਦਾ ਯਾਰ ਰਸ਼ੀਆ ਵੀ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਬ੍ਰੋਕਰ ਤਾਂ ਹੋ ਸਕਦੇ ਹਾਂ ਜੇ ਸਾਨੂੰ ਵਿਚੋਲਗੀ ਲਈ ਸੱਦੋ, ਪਰ ਅਸੀਂ ਇੰਟਰਫੀਅਰ ਨਹੀਂ ਕਰਾਂਗੇ। ਉਹਨੇ ਕਿਹਾ ਜੀ describing India China standoff as a bilateral issue, the Russian policy strategist said we understand the sovereignty of India, we understand the sovereignty of China. I really believe Russia should not interfere in these kind of disputes। ਕਿ ਜੀ ਇਹਦੇ ਚ ਤਾਂ ਅਸੀਂ ਇੰਡੀਆ ਵੀ ਸੋਵਰਨ ਹੈ, ਜਿਵੇਂ ਉਹ ਸਾਡੇ ਇੱਕ ਸੱਜਣ ਬਾਰੇ ਕਿਹਾ ਜਾਂਦਾ ਜੀ ਉਹਨਾਂ ਦਾ ਕੀ ਸੁਭਾਅ ਹੈ। ਮੈਂ ਕਿਹਾ ਉਹ ਕਹਿੰਦੇ ਨੇ ਕਿ ਸੰਤਾ ਸਿੰਘ ਜੀ ਜੋ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ, ਤੇ ਗੱਲ ਬੰਤਾ ਸਿੰਘ ਦੀ ਵੀ ਗਲਤ ਨਹੀਂ ਹੈ। ਹੁਣ ਉਹ ਸੰਤਾ ਸਿੰਘ ਬਾਹਰ ਜਾ ਕੇ ਕਹਿੰਦਾ ਜੀ ਮੇਰੀ ਹਮਾਇਤ ਕੀਤੀ, ਉਹ ਕਹਿੰਦਾ ਮੈਨੂੰ ਵੀ ਉਹਨਾਂ ਨੇ ਕਿਹਾ ਵੀ ਮੈਂ ਗਲਤ ਨਹੀਂ ਹੈ। ਸੋ ਹੁਣ ਚਾਈਨਾ ਨੇ ਕਿਹਾ ਜੀ ਇਹ ਵੀ ਸੋਵਰਨ ਹੈ ਉਹ ਵੀ ਸੋਵਰਨ ਹੈ, ਬਾਈਲੇਟਰਲ ਹੈ ਤੁਸੀਂ ਔਰ ਅਸੀਂ ਆਨੈਸਟ ਬ੍ਰੋਕਰ ਹੈ। ਔਰ ਇਸ ਸਾਰੇ ਦੇ ਨਾਲ ਜੇ ਅਫਗਾਨ ਪ੍ਰੋਸੈਸ ਬਾਰੇ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਹਾਡਾ ਤੁਸੀਂ ਤਾਲਿਬਾਨ ਨੂੰ ਜਿਹੜਾ ਹੈ ਕਰ ਰਹੇ ਹੋ, ਭਾਰਤ ਨੂੰ ਬਾਹਰ ਕੱਢਤਾ, ਉਹਨਾਂ ਨੇ ਕਿਹਾ ਵੀ ਅਸੀਂ ਸਮਝਦੇ ਹਾਂ ਕਿ ਵੀ ਤਾਲਿਬਾਨ ਭਾਵੇਂ ਅਸੀਂ ਉਹਨਾਂ ਨੂੰ ਐਕਸਟ੍ਰੀਮਿਸਟ ਮੂਵਮੈਂਟ ਕਹਿੰਦੇ ਹਾਂ, ਪਰ ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਇੰਪੋਰਟੈਂਟ ਪਲੇਅਰ ਨੇ ਅਫਗਾਨਿਸਤਾਨ 'ਚ। ਸੋ ਅਸੀਂ ਤਾਂ ਭਾਰਤ ਨੂੰ ਵੀ ਇਹੀ ਕਵਾਂਗੇ ਕਿ ਭਾਈ ਉਹ ਔਨਗੋਇੰਗ ਪੀਸ ਪ੍ਰੋਸੈਸ ਦੇ ਵਿੱਚ ਜਿਹੜਾ ਉਹ ਕਰੇ, ਔਰ ਅਸੀਂ ਜਿਹੜਾ ਇਸ ਦਾ ਤਾਲਿਬਾਨ ਨੂੰ ਅਸੀਂ ਰੈਕਗਨਾਈਜ਼ ਕਰਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸਿਚੁਏਸ਼ਨ ਭਾਰਤ ਨੂੰ ਕਿੱਥੇ ਲਿਆ ਕੇ ਖੜਾ ਕਰ ਰਹੀ ਹੈ। ਐਜ਼ ਲੌਂਗ ਐਜ਼ ਜਿਹੜੀ ਉਹਨਾਂ ਦੀ ਜਦੋਂ ਤੁਸੀਂ ਫੋਰਨ ਪਾਲਿਸੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਜਿਹੜਾ ਹੈ ਬਿਲਕੁਲ ਉਸ ਪਾਸੇ ਲਿਜਾ ਕੇ ਖੜਾ ਕਰ ਰਿਹਾ। ਔਰ ਜਿੱਥੇ ਇੱਕ ਪਾਸੇ ਇੰਟਰਨੈਸ਼ਨਲੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਇਹਨਾਂ ਦੀ ਤੋਏ ਹੋ ਰਹੀ ਹੈ, ਵਿਦਨ ਕੰਟਰੀ ਕੀ ਚੱਲ ਰਿਹਾ ਹੈ, ਰੋਜ਼ਾਨਾ ਖਬਰਾਂ ਹੁੰਦੀਆਂ ਨੇ, ਕਿਸੇ ਖਬਰ ਤੇ ਤੁਹਾਡਾ ਧਿਆਨ ਟਿਕ ਜਾਂਦਾ ਹੈ। ਬਿਲਕੁਲ। ਔਰ ਇਹ ਜਿਹੜੀ ਹੈ ਇੰਦੌਰ ਜਿਹੜਾ ਮੱਧ ਪ੍ਰਦੇਸ਼ ਚ ਹੈ,
जिथे कि बीजेपी ने कांग्रेस की हुकूमत सुट के अपनी सरकार बनाई है और उसकी हैडलाइन ही खबर दी है कि विकाऊ मीडिया दे जहर दा असर मुस्लिम स्टूडेंट्स नूं एग्जामिनेशन हॉल विच नहीं बैठण दिता गया, उन्होंने बरामदे च बिठा के लिया गया एग्जाम। और ये 9 ਲੱਖਾ इलाका 12वीं दी ਜਿਹੜੀ ਹੈ ਉਹ ਪ੍ਰੀਖਿਆ ਸੀ, ਐਗਜ਼ਾਮੀਨੇਸ਼ਨ ਚੱਲ ਰਿਹਾ ਸੀ ਔਰ ਮੁਸਲਮ ਸਟੂਡੈਂਟਸ ਬॉयਜ਼ ਐਂਡ ਗਰਲਸ ਜਿਹੜੇ ਨੇ ਉਹ ਆਏ ਉਸ ਦੇ ਵਿੱਚ ਔਰ ਉਹਨਾਂ ਨੂੰ ਜਿਹੜਾ ਹੈ ਔਰ ਇਹ ਹਲਕਾ ਵੀ ਮੁਸਲਮਾਨ ਮੈਜੋਰਿਟੀ ਹੈ ਜਿੱਥੇ ਸੈਂਟਰ ਹੈ ਔਰ ਉਹਨਾਂ ਦੇ ਈਵਨ ਇਹ ਗੱਲ ਉਹਨਾਂ ਦਾ ਐਮਐਲਏ ਜਿਹੜਾ ਲੋਕਲ ਕਾਂਗਰਸ ਦਾ ਹੈ ਆਰਫ ਮਸੂਦ, ਉਹਨੇ ਚੀਫ ਮਿਨਿਸਟਰ ਨੂੰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ 9 ਲੱਖਾ ਦੇ ਵਿੱਚ ਜਿਹੜਾ 12ਵੀਂ ਦੀ ਦਾ ਸੈਂਟਰ ਬਣਿਆ ਹੋਇਆ ਸੀ ਔਰ ਇਸਲਾਮੀਆ ਕਰੀਮੀਆ ਸਕੂਲ ਦੇ ਜਿਹੜੇ ਨੇ ਸਟੂਡੈਂਟਸ ਆਏ 9 ਜੂਨ ਨੂੰ ਇਹ ਐਗਜ਼ਾਮ ਹੋਣਾ ਸੀ ਤੇ ਉਹਨਾਂ ਨੂੰ ਹਾਲ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ। ਇਸ ਦਾ ਜਿਹੜੇ ਸਟੂਡੈਂਟਸ ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੂੰ ਤਾਂ ਉੱਥੋਂ ਬਲੈਂਕ ਵਾਪਸ ਭੇਜੇ ਰਹੇ ਸੀ। ਪਿਕਚਰ ਵੀ ਹੈ ਕਿਵੇਂ ਕਿ ਵਿਚਾਰੇ ਉਹ ਬਾਹਰ ਬਿਠਾਏ ਹੋਏ ਨੇ। ਜਦੋਂ ਬਹੁਤ ਉਹਨਾਂ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ, ਉਹਨੂੰ ਕਿਹਾ ਜੀ ਅੰਦਰ ਨਹੀਂ ਤੁਸੀਂ ਬਹਿ ਸਕਦੇ, ਬਾਹਰ ਹੁਣ ਤੁਸੀਂ ਅੰਦਾਜ਼ਾ ਲਾਓ ਉੱਥੇ ਪੂਰੀ ਗਰਮੀ ਹੈ ਔਰ ਮੱਧ ਪ੍ਰਦੇਸ਼ ਬਿਲਕੁਲ ਹੌਟ ਸਟੇਟਸ ਦੇ ਵਿੱਚ ਆਉਂਦਾ ਹੈ ਔਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਉੱਥੇ ਹੀ ਬਿਠਾਇਆ ਗਿਆ ਔਰ ਇਹ ਖੁੱਲ ਕੇ ਔਰ ਇਹ ਕੋਈ ਘਟਨਾ ਛਪ ਜਾਂਦੀ ਹੈ, ਕਿਸੇ ਨੇ ਛਾਪ ਦਿੱਤਾ ਹੈ, ਲੇਕਿਨ ਇਸ ਕਿਸਮ ਦੀਆਂ ਘਟਨਾਵਾਂ ਆਲਮੋਸਟ ਰੋਜ਼ਾਨਾ ਹੋ ਰਹੀਆਂ ਨੇ ਔਰ ਮੈਂ ਸਾਨੂੰ ਟੈਕਨੀਕਲ ਟੀਮ ਵਾਲੇ ਰੋਜ਼ ਕਹਿੰਦੇ ਨੇ ਕਿ ਜੀ ਤੁਸੀਂ ਟਾਈਮ ਲਿਮਿਟ ਕ੍ਰਾਸ ਕਰ ਜਾਂਦੇ ਹੋ, ਬਾਕੀ ਜਿਹੜੇ ਨੇ ਅਗਲੇ ਪ੍ਰੋਗਰਾਮ ਕਿਉਂਕਿ ਉਸ ਤੋਂ ਬਾਅਦ ਇਮੀਡੀਏਟਲੀ ਔਰ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਸਾਡੀ ਖਾਸ ਨਿਊਜ਼ ਜਿਹੜੀਆਂ ਕਿ ਖਾਲਸ ਨਿਊਜ਼ ਦੇ ਥੱਲੇ ਭੈਣ ਜੀ ਮੈਂ ਤਾਂ ਉਹਨਾਂ ਨੂੰ ਬੇਟੀ ਕਹਿੰਦਾ ਹਰਸ਼ਰਨ ਕੌਰ ਉਹ ਉੱਥੇ ਦਿੰਦੇ ਸੀ, ਉਹਨਾਂ ਨੇ ਮਿਹਰਬਾਨੀ ਕੀਤੀ ਟੀਵੀ 84 ਦੇ ਪਲੇਟਫਾਰਮ ਤੋਂ ਵੀ ਉਹ ਖਬਰਾਂ ਜਿਹੜੀਆਂ ਨੇ ਉਹ ਟੈਲੀਕਾਸਟ ਹੁੰਦੀਆਂ ਔਰ ਸਾਡੇ ਕਿਉਂਕਿ ਉਹਨਾਂ ਦੀ ਬਹੁਤ ਸੋਹਣੀ ਪੰਜਾਬੀ ਹੈ, ਅਸੀਂ ਤਾਂ ਵਿੱਚ ਪੰਜਾਬੀ ਤੇ ਅੰਗਰੇਜ਼ੀ ਵੀ ਵਾੜ ਦਿੰਦੇ, ਉਹਨਾਂ ਨੇ ਬੜੀ ਉਹਨਾਂ ਦਾ ਠੇਠ ਲਹਿਜੇ ਦੇ ਵਿੱਚ ਔਰ ਪ੍ਰੋਪਰ ਉਹਨਾਂ ਦੀ ਜਰਨਲਿਜ਼ਮ ਦੀ ਟ੍ਰੇਨਿੰਗ ਹੈ ਔਰ ਪੂਰੇ ਢੰਗ ਦੇ ਨਾਲ ਉਹ ਖਬਰ ਕੱਢ ਕੇ ਲਿਆਉਂਦੇ ਨੇ। ਹੁਣ ਤਾਂ ਭਾਵੇਂ ਘਰੋਂ ਹੀ ਬੈਠ ਕੇ ਕਰਦੇ ਨੇ, तो ਉਹ 9:30 ਖਬਰਾਂ ਹੁੰਦੀਆਂ। ਫਿਰ ਇਸ ਪੀਰੀਅਡ ਦੇ ਵਿੱਚ ਗੁਫ਼ਤਗੂ ਪ੍ਰੋਗਰਾਮ ਜਿਹਨੂੰ ਪਿਛਲੇ ਆਲਮੋਸਟ 2 ਹਫ਼ਤੇ ਹੋਸਟ ਕੀਤਾ ਹੈ ਸਾਡੇ ਵੀਰ ਮਨਵੀਰ ਸਿੰਘ ਜਿਹੜੇ ਕੈਨੇਡਾ ਦੇ ਵਿੱਚ ਟੀਵੀ 84 ਬਿਊਰੋ ਦੇ ਚੀਫ ਨੇ, ਜਿਹਨੂੰ ਸਾਡੇ ਦਰਸ਼ਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਬਹੁਤ ਸਾਰੀਆਂ ਡਿਸਟਿੰਗੁਇਸ਼ ਪਰਸਨੈਲਿਟੀਜ਼ ਜਿਨ੍ਹਾਂ ਤੋਂ ਘੱਲੂਘਾਰਾ 84 ਬਾਰੇ ਉਹਨਾਂ ਦੇ ਵਿਊ ਲੈ ਗਏ, ਹੁਣ ਉਹਨਾਂ ਨੇ ਆਪਣਾ ਕੰਮਕਾਰ ਵੀ ਕਰਨਾ ਹੈ। ਸੋ ਅਮਰਵੀਰ ਸਿੰਘ ਜਿਹੜੇ ਹੁਣ ਇਸ ਗੁਫ਼ਤਗੂ ਪ੍ਰੋਗਰਾਮ ਨੂੰ ਰਨ ਕਰਦੇ ਨੇ, ਜ਼ਾਹਰ ਹੈ ਹੋਸਟ ਕਰਦੇ ਨੇ ਔਰ ਇਹ 9:30 ਫਿਰ ਸ਼ੁਰੂ ਹੁੰਦਾ ਹੈ। ਫਿਰ ਖਾਸ ਸਾਡਾ ਇੱਕ ਫੀਚਰ ਸਰਬਜੀਤ ਸਿੰਘ ਕੁਮਾਰ ਜਿਹੜੇ ਅੰਮ੍ਰਿਤਸਰ ਬੇਸਡ ਨੇ, ਪ੍ਰੋਲਿਫਿਕ ਰਾਈਟਰ ਨੇ, ਸੰਘਰਸ਼ ਦੇ ਉੱਤੇ ਉਹਨਾਂ ਨੇ ਬਹੁਤ ਕੁਝ ਲਿਖਿਆ ਹੈ, ਬੜੀ ਬੇਬਾਕੀ ਨਾਲ ਗੱਲ ਕਰਦੇ ਨੇ। ਉਹਨਾਂ ਦੇ ਨਾਲ ਜਿਹੜਾ ਹੈ ਖਬਰ ਦੀ ਖਬਰ ਇਹ ਹੁੰਦਾ ਹੈ। ਸੋ ਇਹ ਸਾਡੇ ਲਾਈਵ ਬੇਸ਼ੱਕ ਜਿਵੇਂ ਅਸੀਂ ਰੋਜ਼ਾਨਾ ਦੱਸਦੇ ਹਾਂ ਕਿ ਭਾਈ ਭਾਰਤ ਸਰਕਾਰ ਨੇ ਮਿਹਰਬਾਨੀ ਕੀਤੀ ਹੈ ਸਾਡੇ ਤੇ ਔਰ ਸਾਨੂੰ ਰੈਕਗਨੀਸ਼ਨ ਦਿੱਤੀ ਹੈ, ਕਿਉਂਕਿ ਮੈਂ ਇਸ ਲਈ ਕਿਹਾ ਸਾਨੂੰ ਵਧਾਈਆਂ ਵੀ ਦਿੱਤੀਆਂ 2-3 ਨੇ। ਉਹਨਾਂ ਨੇ ਕਿਹਾ ਜੀ ਕਈ ਆਪਣੇ ਕਹਿਣਗੇ ਜੀ ਬਹੁਤ ਸਾਰੇ ਲਾਈਵ ਪ੍ਰੋਗਰਾਮ ਚੱਲਦੇ ਨੇ ਟੀਵੀ 84 ਜਿਸ ਤੇ ਇੰਨਾ ਖਰਚ ਕਰਨ ਦੀ ਕੀ ਲੋੜ ਹੈ। ਸੋ ਉਹਨਾਂ ਨੇ ਕਿਹਾ ਜੀ ਹੁਣ ਦੱਸ ਦਿਓ ਵੀ ਦੁਸ਼ਮਣ ਨੂੰ ਕਿੰਨੀ ਤਕਲੀਫ ਹੈ। ਸੋ ਉਹਨਾਂ ਨੇ ਸਾਡਾ YouTube ਵੀ ਔਰ Facebook ਵੀ ਉਹਨੂੰ ਬਲੌਕ ਕੀਤਾ ਹੋਇਆ। ਤੋ ਲੇਕਿਨ ਇੱਥੇ ਵੀ YouTube ਨਾਲ ਸਾਡਾ ਵੈਸੇ ਇੱਕ ਫੱਡਾ ਪਿਆ ਹੋਇਆ ਸੀ, ਲਾਈਵ ਸਟ੍ਰੀਮਿੰਗ ਨਹੀਂ ਹੁੰਦੀ, ਲੇਕਿਨ ਅਜੇ ਤੱਕ Facebook ਵਾਲਿਆਂ ਨੇ ਸਾਨੂੰ ਅਲਾਉ ਕੀਤਾ ਹੋਇਆ। ਸੋ ਅਸੀਂ ਇਹ ਵੀ ਕਵਾਂਗੇ ਬੇਸ਼ੱਕ YouTube ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਉਂ ਹੀ ਪ੍ਰੋਗਰਾਮ ਖਤਮ ਹੁੰਦਾ ਹੈ ਅਗਲੇ ਘੰਟੇ 1.5 ਘੰਟੇ ਦੇ ਵਿੱਚ ਪੂਰਾ 1.5 ਘੰਟੇ ਦਾ ਪ੍ਰੋਗਰਾਮ ਜਿਹੜਾ ਉਹ ਲੋਡ ਹੋ ਜਾਂਦਾ ਹੈ ਔਰ ਅਗਲੇ ਦਿਨ ਫਿਰ ਜਿਹੜੇ ਉਹਦੇ ਸੈਗਮੈਂਟ ਵੀ ਹੋ ਜਾਂਦੇ ਨੇ। ਸੋ ਉਹ ਜਿਹੜੇ ਵੀਰ YouTube ਤੇ ਸਨ ਵੀਰ ਭੈਣਾ ਉਹ Facebook ਤੇ ਵੀ ਜਾ ਸਕਦੇ ਨੇ ਔਰ ਅਸੀਂ ਜਿਵੇਂ ਰੂਹਾਨੀਅਤ ਦੀਆਂ ਸੋਨ ਡਲੀਆਂ ਨਗਟ ਕਹਿੰਦੇ ਨੇ, ਸੋਨੇ ਦੀਆਂ ਡਲੀਆਂ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਬਾਕੀ ਜਿਹੜਾ ਸਾਡੀ ਨਜ਼ਰਾਂ ਜਾਂ ਮਾਦੀ ਦੁਨੀਆ ਦਾ ਦੀ ਦਿੱਖ ਹੈ ਉਹ ਸੋਨਾ ਕੋਈ ਮਾਨੇ ਨਹੀਂ ਰੱਖਦਾ। ਜਿਵੇਂ ਇੱਥੇ ਸੋਨੇ ਤੇ ਆਧਾਰਿਤ ਨੋਟਾਂ ਦੀ ਕਰੰਸੀ ਚੱਲਦੀ ਹੈ,
ਰੱਬ ਦੀ ਦਰਗਾਹ ਦੇ ਵਿੱਚ ਰੱਬ ਦੀ ਯਾਦ ਦੀ, ਰੱਬ ਦੀ ਇਬਾਦਤ ਦੀ ਕਰੰਸੀ ਚੱਲਦੀ ਹੈ। ਸੋ ਇਹ ਰੂਹਾਨੀਅਤ ਦੀਆਂ ਸੂਣ ਡਲੀਆਂ ਨੇ। ਜਿਹੜੀ ਗੱਲ ਸਾਡੇ ਗੁਰੂ ਸਾਹਿਬਾਨ, ਪੀਰਾਂ, ਫਕੀਰਾਂ, ਸੂਫੀਆਂ, ਨਬੀਆਂ, ਰੂਹਾਨੀ ਦੁਨੀਆ ਦੇ ਜਿਹੜੇ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ ਰੂਹਾਨੀਅਤ ਦੇ ਅੰਦਰ, ਕਈਆਂ ਨੇ, ਉਹਨਾਂ ਸਾਰਿਆਂ ਦਾ ਹੀ ਕਲਾਮ, ਉਹਨਾਂ ਦਾ ਫਰਮਾਨ ਸਾਡੇ ਲਈ ਇੱਕ ਮੁਕੱਦਸ ਰੁਤਬਾ ਰੱਖਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖਾਂ ਦੇ ਜਾਗਤ ਜੋਤ ਗੁਰੂ ਨੇ, ਜਿਨ੍ਹਾਂ ਨੂੰ ਅਸੀਂ ਇਟਰਨਲ ਗੁਰੂ ਕਹਿੰਦੇ ਹਾਂ, ਗੁਰੂ ਸਾਹਿਬਾਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਾਣ ਤੋਂ ਪਹਿਲਾਂ ਆਪਣੀ ਕੌਮ ਨੂੰ ਵੀ, ਔਰ ਗੁਰੂ ਗ੍ਰੰਥ ਸਾਹਿਬ ਇੱਕ ਸਾਰੀ ਇਨਸਾਨੀਅਤ ਦਾ ਗ੍ਰੰਥ ਹੈ। ਉਸ ਦੇ ਵਿੱਚ ਇਹ ਹੁਕਮ ਗੁਰੂ ਸਾਹਿਬ ਨੇ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਡੇ ਲਈ ਜਿਹੜੀ ਸਪਿਰਿਚੁਅਲ ਦੁਨੀਆ ਦੀ, ਰੂਹਾਨੀ ਦੁਨੀਆ ਦੀ ਅਗਵਾਈ ਹੈ, ਉਸ ਦੇ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ, ਬਾਬਾ ਕਬੀਰ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਉਹ ਜਿਨ੍ਹਾਂ ਨੂੰ ਉੱਥੋਂ ਦਾ ਹਿੰਦੂਤਵੀ ਸਮਾਜ, ਬ੍ਰਾਹਮਣਵਾਦੀ ਸਮਾਜ ਮਲੇਸ਼ ਲਾਉਂਦਾ ਸੀ, ਸ਼ੂਦਰ ਸਮਝਦਾ ਸੀ, ਪਰ ਇਹ ਰੱਬ ਨਾਲ ਪੁੱਜੀਆਂ ਹੋਈਆਂ ਰੂਹਾਂ ਸਨ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਸੱਚਮੁੱਚ ਉਹਨਾਂ ਦਾ ਸਾਰਾ ਜੀਵਨ ਰੱਬ ਨੂੰ ਸਮਰਪਿਤ ਸੀ। ਸੋ ਉਹਨਾਂ ਦਾ ਕਲਾਮ ਵੀ ਗੁਰੂ ਗ੍ਰੰਥ ਸਾਹਿਬ 'ਚ। ਪਰ ਅਸੀਂ ਆਪਣੇ ਦਰਸ਼ਕਾਂ ਦੀ ਜਿਹੜੀ ਖਾਹਿਸ਼ ਦੇ ਮੁਤਾਬਕ ਬਾਬਾ ਫਰੀਦ ਗੰਜ ਸ਼ੱਕਰ, ਜਿਨ੍ਹਾਂ ਦੀ ਬਾਣੀ ਨੂੰ ਅਸੀਂ ਵਿਚਾਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ। ਔਰ ਅੱਜ ਜਿਹੜੇ ਉਹਨਾਂ ਦੇ ਸ਼ਲੋਕ ਅਸੀਂ ਚੁਣੇ ਨੇ, 3 ਸ਼ਲੋਕ ਨੇ, 2 ਬਾਬਾ ਫਰੀਦ ਜੀ ਦੇ ਨੇ ਔਰ ਇੱਕ ਗੁਰੂ ਅਮਰਦਾਸ ਜੀ ਦਾ, ਜਿਹੜਾ ਉਹਨਾਂ ਨੇ ਉਸ ਥਾਟ ਨੂੰ ਅੱਗੇ ਤੋਰਦਿਆਂ ਕੀਤਾ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਬੁਢਾਪੇ ਦੀ ਗੱਲ ਕਰਦੇ ਨੇ ਕਿ ਕਿਵੇਂ ਹੁਣ ਜਿਹੜੀ ਸ਼ੱਕਰ ਹੈ, ਮਿੱਠਾ, ਉਹ ਵੀ ਜ਼ਹਿਰ ਬਣ ਗਿਆ, ਕਿਉਂਕਿ ਉਸ ਦੇ ਜਿਹੜਾ ਉਸ ਦੀ ਵਰਤੋਂ ਸਰੀਰ ਕਿਸੇ, ਉਹ ਅੱਖਾਂ ਹੋਣ, ਕੰਨ ਹੋਣ, ਉਹਨਾਂ ਦੀ ਮੰਦਹਾਲੀ ਹੈ। ਔਰ ਇਸੇ ਹੀ ਥਾਟ ਨੂੰ ਕਿ ਬੁਢਾਪੇ 'ਚ ਪਹੁੰਚਦੇ ਆ, ਫਿਰ ਸਾਨੂੰ ਇਹ ਖਿਆਲ ਆਉਂਦਾ ਵੀ ਅਸੀਂ ਆਪਣੀ ਜਵਾਨੀ 'ਚ ਕੀ ਕੀਤਾ, ਅਸੀਂ ਕੀ ਖੱਟਿਆ। ਔਰ ਬਾਬਾ ਫਰੀਦ ਕਹਿੰਦੇ ਨੇ, ਅੱਜ ਦਾ 11 ਨੰਬਰ ਸ਼ਲੋਕ ਹੈ ਕਿ ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ ਹੋਰ ਕਰੇਂਦੀ ਵਨ। ਇਹ ਅੱਖਾਂ ਜਿਹੜਾ ਦੁਨੀਆ ਦੇ ਰੰਗ ਤਮਾਸ਼ੇ, ਰੂਪ ਦੇਖ ਦੇਖ ਕੇ ਹੁਣ ਪਤਲੀਆਂ ਹੋ ਗਈਆਂ, ਇਹਨਾਂ ਦੀ ਰੋਸ਼ਨੀ ਵੀ ਘਟ ਗਈ। ਹਾਲਾਂ ਉਹ ਵੀ ਨੇ ਧਨੀ ਰਾਮ ਚਾਤਰਕ ਵਰਗੇ, ਜਿਨ੍ਹਾਂ ਨੇ ਇਹ ਕਿਹਾ ਕਿ ਅੱਖੀਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ। ਹੁਣ ਇਹ ਤਾਂ ਜ਼ਾਹਰ ਹੈ ਕਿ ਅੱਖਾਂ ਦੇਖਣ ਲਈ ਨੇ, ਪਰ ਕੀ ਦੇਖਣਾ ਹੈ ਅੱਖਾਂ ਨੇ, ਇਸ ਨੂੰ ਗੁਰੂ ਅਮਰਦਾਸ ਜੀ ਨੇ ਬਿਆਨਿਆ ਸੀ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਇਹ ਮੇਰੀ ਅੱਖੋ, ਰੱਬ ਨੇ ਤੁਹਾਡੇ 'ਚ ਇਹਨਾਂ ਨੈਣਾਂ ਦੇ ਵਿੱਚ ਜੋਤ ਰੱਖੀ ਹੈ, ਰੋਸ਼ਨੀ ਰੱਖੀ ਹੈ, ਨੂਰ ਰੱਖਿਆ। ਇਹ ਕੋਈ ਬਦ ਚੀਜ਼ ਦੇਖਣ ਲਈ ਨਹੀਂ ਹੈ। ਇਹ ਉਸ ਜਗਤ ਨੂੰ, ਇਸ ਸੰਸਾਰ ਨੂੰ ਵੀ ਦੇਖੋ ਤੇ ਇਹ ਸਮਝੋ ਕਿ ਇਹ ਉਹ ਹਰ ਕਾ ਰੂਪ ਹੈ, ਇਹ ਸਾਰੀ ਕਾਇਨਾਤ ਉਸ ਰੱਬ ਦੀ ਬਣਾਈ ਹੋਈ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਹੁਣ ਬੁਢਾਪੇ 'ਚ ਇਹ ਹਾਲ ਹੋ ਗਿਆ ਕਿ ਅੱਖਾਂ ਦੀ ਰੋਸ਼ਨੀ ਗਾਇਬ ਹੋ ਰਹੀ ਹੈ, ਉਹ ਪਤਲੀਆਂ ਹੋ ਗਈਆਂ ਨੇ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਰੀਣਾ ਹੁੰਦਾ ਬੋਲਾ ਹੋਣਾ, ਕਿ ਹੌਲੀ 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 ਕੰਨ ਵੀ ਸਾਰੀ ਉਮਰ ਜੋ ਵੀ ਸੁਣਦੇ ਰਹੇ ਨੇ, ਹੁਣ ਇਹ ਨੇ ਨਾ ਚੰਗਾ ਨਾ ਮਾੜਾ, ਸੁਣਨ ਦੇ ਕਾਬਲ ਨਹੀਂ ਰਹੇ, ਉਹ ਵੀ ਬੋਲੇ ਹੋ ਗਏ, ਕਿਉਂਕਿ ਸਾਖ ਪੱਕਣ ਦੀ ਆਈ ਹੈ। ਹੁਣ ਇਹ ਹੁੰਦਾ ਹੈ ਵੀ ਜਿਵੇਂ ਜਦੋਂ ਇੱਕ ਫਸਲ ਪੱਕ ਜਾਂਦੀ ਹੈ ਤੇ ਪੱਕਣ ਤੋਂ ਬਾਅਦ ਜੇ ਤੁਸੀਂ ਉਹਦਾ ਝਾੜ ਨਾ ਲਓ ਤੇ ਉਹਨੇ ਵੈਸੇ ਹੀ ਫਨਾਹ ਹੋ ਜਾਣਾ ਹੁੰਦਾ ਹੈ। ਤੇ ਇੱਥੇ ਬਾਬਾ ਫਰੀਦ ਆਪਣੇ ਸਰੀਰ ਦੀ ਗੱਲ ਕਰਦੇ ਨੇ ਕਿ ਹੁਣ ਮੇਰਾ ਸਰੀਰ ਪੁੱਗ ਗਿਆ, ਸਾਖ ਪੱਕ ਗਈ ਹੈ। ਜਦੋਂ ਅਸੀਂ ਕਹਿੰਦੇ ਹਾਂ, ਸਾਡੇ ਉਹ ਕਹਿਣਗੇ, ਇੱਕ ਤਾਂ ਹੁੰਦਾ ਨਾ ਸਿਆਣਪ ਜੀ ਫਲਾਣਾ ਸਿਆਣਾ ਹੈ, ਤੇ ਉਹ ਕਹਿਣਗੇ ਜੀ ਬਾਬਾ ਜੀ ਸਾਡੇ ਹੁਣ ਸਿਆਣੇ ਹੋ ਗਏ। ਹੁਣ ਸਿਆਣੇ ਦਾ ਮਤਲਬ ਇਹ ਹੈ ਕਿ ਕੱਖ ਨਹੀਂ ਸੁੱਝਦਾ। ਉਹਨੂੰ ਬਾਬਾ ਫਰੀਦ ਨੇ ਕਿਹਾ ਸਾਖ
ਪਕੰਦੀ ਆਈ ਆ ਹੋਰ ਕਰੀਂਦੀ ਵਨ, ਕਿ ਹੁਣ ਇਹ ਸਰੀਰ ਕਦੇ ਦਰਦ ਇੱਥੋਂ ਨਿਕਲਦੀ ਹੈ, ਕਦੋਂ ਇੱਥੋਂ ਨਿਕਲਦੀ ਹੈ। ਇਹ ਅੱਡ ਜਿਹੜਾ ਵੰਨਗੀਆਂ ਦਿਖਾ ਰਿਹਾ, ਕਿਉਂਕਿ ਸਾਖ ਪੱਕ ਗਈ ਹੈ, ਬੁਢਾਪਾ ਆ ਗਿਆ, ਕੰਨਾਂ ਤੋਂ ਸੁਣਦਾ ਨਹੀਂ ਹੈ, ਅੱਖਾਂ ਜਿਹੜੀਆਂ ਉਹ ਤੋਂ ਨਜ਼ਰ ਨਹੀਂ ਆਉਂਦਾ। ਤੇ ਅਗਲੇ ਸ਼ਲੋਕ ਚੋਂ ਕਹਿੰਦੇ ਨੇ ਇਹ ਕਰਕੇ ਬੁਢਾਪੇ ਦੇ ਵਿੱਚ ਕਿ ਭਾਈ ਤੂੰ ਕਿਸੇ ਜੋਗਾ ਨਹੀਂ ਰਹਿਣਾ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਧੌਲਾ ਕਹਿੰਦੇ ਨੇ ਚਿੱਟਾ, ਦਾੜੀ ਚਿੱਟੀ ਆ, ਬੁਢਾਪਾ। ਕਿ ਭਾਈ ਜੇ ਤੂੰ ਜਦੋਂ ਕਾਲੀ ਸੀ ਤੇਰੀ, ਜਦੋਂ ਤੂੰ ਜਵਾਨ ਸੀ, ਜੇ ਤੂੰ ਉਦੋਂ ਰੱਬ ਨੂੰ ਯਾਦ ਨਹੀਂ ਕੀਤਾ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ, ਫਿਰ ਕੋਈ ਵਿਰਲਾ ਹੁੰਦਾ ਜਿਹਨੂੰ ਬੁਢਾਪੇ ਚ ਆਏ, ਨਹੀਂ ਤਾਂ ਜੋ ਸਾਰੀ ਜਵਾਨੀ ਉਮਰ ਕੀਤਾ ਹੁੰਦਾ ਉਹੀ ਬੁਢਾਪੇ ਚ ਉਹੀ ਜਿਹੜੀਆਂ ਚੀਜ਼ਾਂ ਨੇ ਉਹ ਦਿਮਾਗ ਚ ਆ ਰਹੀਆਂ ਹੁੰਦੀਆਂ। ਤੇ ਉਹਨਾਂ ਨੇ ਕਿਹਾ ਭਾਈ ਬੰਦਿਆ ਕਰ ਸਾਈਂ ਸਿਉ ਪਿਰਹੜੀ, ਫਿਰ ਪਿਆਰ ਨੂੰ ਕਹਿੰਦੇ ਨੇ ਕਿ ਆਪਣੇ ਰੱਬ ਦੇ ਨਾਲ, ਪਿਰ ਦੇ ਨਾਲ ਪਿਆਰ ਪਾ ਲੈ, ਰੰਗ ਨਵੇਲਾ ਹੋਏ ਨਵਾਂ। ਫਿਰ ਤੂੰ ਦੇਖੇਗਾ ਕਿ ਤੇਰੀ ਰੂਹ ਰੋਜ਼ਾਨਾ ਖਿੜੀ ਹੋਏਗੀ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਕਿ ਰੱਬ ਜਦੋਂ ਤੁਸੀਂ ਸਵੇਰੇ ਉੱਠ ਕੇ ਰੱਬ ਨੂੰ ਯਾਦ ਕਰੋ, ਹਰ ਦਿਨ ਤਾਂ ਉਹਦਾ ਇੱਕ ਨਵਾਂ ਰੂਪ ਹੈ। ਤੁਸੀਂ ਸੂਰਜ ਵੱਲ ਦੇਖੋ, ਵਨਸਪਤੀ ਵੱਲ ਦੇਖੋ, ਪਲਾਂਟੇਸ਼ਨਸ ਵੱਲ ਦੇਖੋ, ਈਵਨ ਹਿਊਮਨ ਲਾਈਫ ਵੱਲ ਦੇਖੋ। ਜਿਹੜਾ ਜੋ ਕਦੇ ਬੱਚਿਆਂ ਨੂੰ ਗਰੋ ਹੁੰਦੇ ਦੇਖੋ, 24 ਘੰਟੇ ਬਾਅਦ ਤੁਸੀਂ ਉਸੇ ਹੀ ਬੱਚਾ ਜਿਹੜਾ ਵੱਡਾ ਹੋ ਰਿਹਾ ਉਹਦੇ ਚ ਕਿੰਨੀ ਵੱਡੀ ਤਬਦੀਲੀ ਹੋਈ, ਨਵਾਂ ਹੁੰਦਾ, ਹਰ ਚੀਜ਼ ਬਦਲ ਰਹੀ ਹੁੰਦੀ ਹੈ। ਔਰ ਇਹੀ ਬਾਬਾ ਫਰੀਦ। ਔਰ ਹੁਣ ਕਿਤੇ ਇਸ ਗੱਲ ਚੋਂ ਇਹ ਭੁਲੇਖਾ ਨਾ ਕਿਸੇ ਨੂੰ ਪੈ ਜਾਏ ਕਿ ਭਾਈ ਜੇ ਹੁਣ ਬੁੱਢੇ ਹੋ ਗਏ ਤਾਂ ਹੁਣ ਅਸੀਂ ਰੱਬ ਦੇ ਪਾਤਰ ਹੀ ਨਹੀਂ ਬਣ ਸਕਦੇ ਪਿਆਰ ਦੇ। ਗੁਰੂ ਅਮਰਦਾਸ ਜੀ ਨੇ ਇਸ ਨੂੰ ਫਰਦਰ ਐਕਸਪਲੇਨ ਕਰਦਿਆਂ ਮਹੱਲਾ ਤੀਜਾ ਦੇ ਥੱਲੇ ਕਿਹਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਰਮ ਨਾ ਲੱਗਈ, ਜੇ ਲੂਚੈ ਸਭ ਕੋਏ, ਇਹੋ ਪਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਬਚਪਨ ਹੋਏ, ਜਵਾਨੀ ਹੋਏ, ਬੁਢਾਪਾ ਹੋਏ, ਪਰਮ ਪਿਆਲਾ, ਇਹ ਜਿਹੜਾ ਪਿਆਰ ਦਾ ਪਿਆਲਾ ਹੈ ਇਹ ਰੱਬ ਦੇ ਕੋਲ ਹੈ, ਉਸ ਦੀ ਦਾਤ ਹੈ। ਇਹ ਪਰਮ ਪਿਆਲਾ ਖਸਮ ਕਾ, ਜੈ ਭਾਵੇਂ ਤੈ ਦੇ। ਜਿਹਦੇ ਤੇ ਉਹਦੀ ਨਜ਼ਰ ਹੋਏ, ਨਾਨਕ ਨਦਰੀ ਕਰਮੀ ਦਾ, ਜਿਸ ਤੇ ਉਹਦੀ ਨਜ਼ਰ ਹੈ, ਉਹਦਾ ਕਰਮ ਹੈ, ਉਹਨੂੰ ਉਹ ਦੇ ਦਿੰਦਾ। ਉਹ ਭਾਵੇਂ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਉਹ ਰੱਬ ਭਾਵੇਂ ਉਹ ਕਾਲੇ ਵਾਲਿਆਂ ਨੂੰ ਦੇ ਦੇ, ਭਾਵੇਂ ਧੌਲਿਆਂ ਵਾਲਿਆਂ ਨੂੰ ਦੇ ਦੇ, ਜੇ ਕੋ ਚਿੱਤ ਕਰੇ। ਹਾਂ, ਤੁਹਾਡਾ ਅੰਦਰ ਵੈਰਾਗ ਹੋਣਾ ਚਾਹੀਦਾ ਹੈ, ਰੱਬ ਨਾਲ ਮਿਲਣ ਦੀ ਕਾਮਨਾ ਹੋਣੀ ਚਾਹੀਦੀ ਹੈ। ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚੈ ਸਭ ਕੋਏ। ਇਹ ਆਪਣਾ ਲਾਇਆ ਨਹੀਂ ਲੱਗਦਾ, ਜਿੰਨੀ ਮਰਜ਼ੀ ਚਾਹਨਾ ਕਰੋ, ਇਹ ਰੱਬ ਦੀ ਰਹਿਮਤ ਹੁੰਦੀ ਹੈ। ਉਹ ਤੁਹਾਡੇ ਅੰਦਰ ਪਿਆਰ ਦੀ ਕਣੀ ਪਾਉਂਦਾ ਹੈ, ਤੁਹਾਡੇ ਅੰਦਰ ਵੈਰਾਗ ਉੱਠਦਾ ਹੈ। ਵੈਰਾਗ ਇੱਕ ਵਿਛੋੜਾ ਤੁਸੀਂ ਮਹਿਸੂਸ ਕਰਦੇ ਹੋ ਪਿਆਰੇ ਤੋਂ, ਫਿਰ ਤੁਸੀਂ ਵਸਲ ਵੱਲ ਤੁਰਦੇ ਹੋ, ਪਿਆਰ ਵੱਲ ਤੁਰਦੇ ਹੋ। ਇਹ ਉਹ ਪਰਮ ਪਿਆਲਾ ਖਸਮ ਕਾ, ਜੈ ਭਾਵੇ ਤੈ ਦੇ। ਇਹ ਪਿਆਰ ਦਾ ਪਿਆਲਾ ਉਸ ਖਸਮ ਦੇ ਕੋਲ ਹੈ, ਮਾਲਕ ਦੇ ਕੋਲ ਹੈ, ਖਾਲਕ ਦੇ ਕੋਲ ਹੈ, ਜਿਹਨੂੰ ਚਾਹੇ ਉਹ ਦੇ। ਤੇ ਅਦਰਵਾਈਜ਼ ਇਹ ਹੁੰਦਾ ਹੈ ਕਿ ਭਾਈ ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾ। ਇੱਕ ਜਿਹੜੇ ਨੇ ਲੱਗੇ ਹੋਏ ਨੇ ਉਹ ਵਿਚਾਰੇ ਸਾਰੀ ਉਮਰ ਨਹੀਂ ਉਸ ਦੇ ਪਾਤਰ ਬਣਦੇ, ਤੇ ਇੱਕ ਨੂੰ ਸੁੱਤੇ ਨੂੰ ਜਗਾ ਕੇ ਕਹਿੰਦਾ ਲੈ ਭਾਈ ਆ ਜਾ, ਆ ਪਰਮ ਪਿਆਲਾ, ਪਿਆਰ ਦਾ ਪਿਆਲਾ। ਔਰ ਉਹ ਸਾਰੀ ਉਮਰ ਫਿਰ ਉਸ ਪਰਮ ਪਿਆਲੇ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਸੋ ਇਹ ਰੱਬ ਦੀ ਰਹਿਮਤ ਹੈ, ਤੇ ਉਸ ਰਹਿਮਤ ਨੂੰ ਹੀ ਮੰਗੀਏ ਰੱਬ ਤੋਂ। ਔਰ ਇਹੀ ਦੁਆ ਹੈ ਕਿ ਭਾਈ ਰੱਬ ਯਾਦ ਰਹੇ, ਰੱਬ ਕਦੇ ਨਾ ਭੁੱਲੇ। ਇਹੀ ਰੱਬ ਦੇ ਅੱਗੇ ਅਸੀਂ ਅਰਦਾਸ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਜ਼ ਕਰਨੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ soshevd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਾਸ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।